कि वलाओ बासतल्लाहुर रिज़्का, रज खाए के मस्तियां चाइयां नी, कुलू वशरबू वला तुसरिफू, नहीं मस्तियां करनियां आईयां नी। कित्थों पचन इन्हां मुशटंडियां नूं, नित खाणियां दुध मलाइयां नी, ते वमा मिन दाबतिन फिल अर्ज़े, ऐलै सांभ मज्जी घर आईयां ने। कपड़ा वो बनाते ने मजदूर मिलों दे विच, है जी, लेकिन मिल दे मालक नूं हर किस्म का कपड़ा पाउणा मुयसर है। तो मजदूर जिहड़े बोसकी ते कीम ख्वाब वर्गे कपड़े बनाते ने मशीनां दे उत्ते खलो के, खड्डियां दे उत्ते खलो के, उन्हां जिंदगी च कदी बोसकी पाई नहीं हुंदी। क्या मिलें इसलिए रेशम के ढेर बुनती हैं कि दुख्तराने वतन तार तार को तरसें। अगर दौलत की मुनसिफाना तकसीम की जाए तो जिमें हज़रत अल्लामा इकबाल ने कहा कि जिस खेत से दहकां को मुयसर ना हो रोज़ी, उस खेत के हर खोशाए गंदुम को जला दो। उठो मेरी दुनिया के गरीबों को जगा दो, काखे उमरा के दरो दीवार हिला दो। साहिबो हीर वारिस शाह की एक खूबी, एक वसफ इस रोमानवी किस्से का यह भी है कि वारिस शाह सैयद ने इनू शुरू तो लैके अखीर तक मुकालमिਆਂ की शक्ल दे विच लिखिया है। बिल्कुल भरजाइयां दिओरां नाल जिवें लड़दियां ने ते जो उस वेले लड़ाई च आखदियां ने, वो सारियां गल्लां वारिस शाह लिखदा गया है। अपने किस्से दे विच उहनूं मजीद सजाउण दे वास्ते, उहदे विच मजीद हकीकत दे रंग भरन दे वास्ते तेरी मां बोली ए बीबा, कखां वांग ना रोल पंजाबी, पढ़ पंजाबी, लिख पंजाबी, गैरतमंदा बोल पंजाबी। पंजाबी मिठियो, देश पंजाब दे सारे रंग वेखण वास्ते हुणे ही मेला न्यूज़ टीवी सबसक्राइब करो ते फिर वेखो मेला। बिस्मिल्लाहिर्रहमानिर्रहीम। शुरू खुदा दे नामों, जिसदा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू किए जाने वाले ਤੁਹਾਡੇ अपने यूट्यूब चैनल मेला टीवी ਦੇ ਉੱਤੇ ਤੁਹਾਨੂੰ दिल ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿल्ला ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਅਸੀਂ ਤੁਹਾਡੇ ਹੁਕਮ ਦੇ ਉੱਤੇ ਤੁਹਾਡੇ ਹਜ਼ੂਰ ਪੀਰ ਵਾਰਿਸ ਸ਼ਾਹ ਸੈਯਦ ਦੇ ਬਾਜ਼ ਅਸ਼ਆਰ, ਬਾਜ਼ ਉਹਨਾਂ ਦੀਆਂ ਮਿਸਰਿਆਂ ਦਾ ਤਰਜਮਾ ਤੇ ਉਹਨਾਂ ਦੀ ਸ਼ਰ੍ਹਾ ਬਿਆਨ ਕਰ ਰਹੇ ਹਾਂ। ਅੱਜ ਫਿਰ ਸਾਡੀ ਇੱਕ ਮੁਸਤਕਿਲ ਨਾਜ਼ਰਾ, ਸਾਡੀ ਧੀ ਸੰਭੜਿਆਲ ਦੇ ਨਾਲ ਉਹਨਾਂ ਦਾ ਤਾਲੁਕ ਹੈ। ਰਜ਼ੀਆ ਸੁਲਤਾਨਾ ਉਹਨਾਂ ਦਾ ਨਾਂ ਹੈ।
ਉਹਨਾਂ ਨੇ ਸਾਨੂੰ ਪੀਰ ਵਾਰਿਸ ਸ਼ਾਹ ਸੈਯਦ ਦਾ ਇੱਕ ਚੌਮਿਸਰਾ ਭਿਜਵਾਇਆ ਹੈ, ਜਿਹਦੇ ਵਿੱਚ ਕੁਰਾਨ ਪਾਕ ਦੀਆਂ ਆਯਾਤ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਨੇ ਜੜੀਆਂ ਹੋਈਆਂ ਨੇ। ਸਾਡੀ ਮੁਸਤਕਿਲ ਨਾਜ਼ਰਾ, ਸਾਡੀ ਧੀ ਜਿਹੜੇ ਨੇ, ਉਹਨਾਂ ਦਾ ਇਹ ਹੁਕਮ ਹੈ, ਉਹਨਾਂ ਦਾ ਇਹ ਆਖਣਾ ਹੈ ਭਈ ਤੁਸੀਂ ਆਖਿਆ ਕਿ ਇਹ ਕੁਰਾਨ ਮਜੀਦ ਦੇ ਮਾਣੇ ਨੇ ਜਿਹੜੇ ਬੋਲ ਮੀਏ ਵਾਰਿਸ ਸ਼ਾਹ ਦੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਵੇ ਕਿ ਇਹ ਮੈਂ ਨਹੀਂ ਆਖਿਆ, ਪਿਆਰੇ ਵੇਖਣ ਵਾਲਿਓ, ਇਹ ਪੀਰ ਵਾਰਿਸ ਸ਼ਾਹ ਸੈਯਦ ਹੋਰੀ ਆਪੋਂ ਆਪਣੇ ਕਲਾਮ ਦੇ ਬਾਰੇ ਆਪਣੀ ਹੀਰ ਕਹਾਣੀ ਦੇ ਵਿੱਚ ਲਿਖਦੇ ਨੇ, ਕਿਉਂਕਿ ਉਹਨਾਂ ਦੀਆਂ ਅਕਸਰ ਨਸੀਹਤ ਭਰੀਆਂ ਗੱਲਾਂ, ਅਜਿਹੇ ਮਿਸਰੇ, ਅਜਿਹੇ ਸ਼ੇਰ ਜਿਨ੍ਹਾਂ ਦੇ ਵਿੱਚ ਉਹ ਸਾਨੂੰ ਦੀਨ ਸਿਖਾ ਰਹੇ ਨੇ, ਜਿਹਦੇ 'ਚ ਉਮਤ ਮੁਸਲਿਮਾਂ ਦੀ ਇਸਲਾਹ ਕਰ ਰਹੇ ਨੇ, ਅਤੀਉੱਲਾਹ व ਅਤੀਉਰ ਰਸੂਲ ਦੇ ਲਈ ਸਾਨੂੰ ਪ੍ਰੇਰ ਰਹੇ ਨੇ, ਸਾਨੂੰ ਅੱਲਾਹ ਪਾਕ ਦੇ ਅਹਕਾਮਾਤ ਸੁਣਾ ਰਹੇ ਨੇ, ਨਬੀ ਪਾਕ ਦੇ ਅਹਕਾਮਾਤ ਸਾਨੂੰ ਦੱਸ ਰਹੇ ਨੇ। ਉਹਦੇ ਵਿੱਚ ਵਾਕਈ ਉਹਨਾਂ ਨੇ ਆਪਣੇ ਉਹਨਾਂ ਸ਼ੇਰਾਂ ਦੇ ਵਿੱਚ ਕੁਰਾਨ ਪਾਕ ਦੀਆਂ ਆਯਾਤ ਪਰੋਈਆਂ ਨੇ, ਅਹਾਦੀਸ ਮੁਬਾਰਕਾ ਜੜੀਆਂ ਨੇ। ਇਸ ਲਈ ਇੱਕ ਹੱਦ ਤੱਕ ਉਹਨਾਂ ਦਾ ਇਹ ਆਖਣਾ ਬੁਝਾ ਵੀ ਹੈ ਕਿ ਇਹ ਕੁਰਾਨ ਮਜੀਦ ਦੇ ਮੈਨੇ ਨੇ ਜਿਹੜੇ ਬੋਲ ਮੀਏ ਵਾਰਿਸ ਸ਼ਾਹ ਦੇ ਨੇ। ਹੁਣ ਅੱਜ ਜਿਹੜਾ ਮਿਸਰਾ, 4 ਪੱਤੀਆਂ ਯਾਨੀ 4 ਮਿਸਰੇ, ਇੱਕ ਕਤਾ ਸਾਡੀ ਧੀ ਰਾਣੀ ਨੇ ਸਾਨੂੰ ਭਿਜਵਾਇਆ ਹੈ, ਉਹਦੇ ਵਿੱਚ ਵੀ 3 ਕੁਰਾਨ ਪਾਕ ਦੀਆਂ ਮੁਕੱਦਸ ਆਯਾਤ ਜਿਹੜੀਆਂ ਨੇ ਉਹ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਨੇ ਆਪਣੇ ਮਿਸਰਿਆਂ ਦੇ ਵਿੱਚ ਪਰੋਈਆਂ ਹੋਈਆਂ ਨੇ। ਕਤਾ ਤੁਹਾਡੀ ਖਿਦਮਤ ਦੇ ਵਿੱਚ ਮੈਂ ਪੇਸ਼ ਕਰਨਾ, ਉਹ ਇਸ ਤਰ੍ਹਾਂ ਹੈ ਕਿ ਵਲਾਓ ਬਾਸਤ ਅੱਲਾਹੁਰ ਰਿਜ਼ਕਾ, ਰੱਜ ਖਾਏ ਕੇ ਮਸਤੀਆਂ ਚਾਈਆਂ ਨੀ, ਕੁਲੂ ਵਸ਼ਰਬੂ ਵਲਾ ਤੁਸਰਿਫੂ, ਨਹੀਂ ਮਸਤੀਆਂ ਕਰਨੀਆਂ ਆਈਆਂ ਨੀ, ਕਿੱਥੋਂ ਪਚਨ ਇਹਨਾਂ ਮੁਸ਼ਟੰਡਿਆਂ ਨੂੰ, ਨਿਤ ਖਾਣੀਆਂ ਦੁੱਧ ਮਲਾਈਆਂ ਨੀ, ਤੇ ਵਮਾ ਮਿਨ ਦਾਬਤਿਨ ਫਿਲ ਅਰਜ਼ੇ, ਐਲੇ ਸਾਂਭ ਮੱਝੀ ਘਰ ਆਈਆਂ ਨੇ। ਪਿਆਰਿਓ, ਤੁਸੀਂ ਮੁਲਾਹਜ਼ਾ ਕੀਤਾ ਕਿ 3 ਮਿਸਰੇ ਜਿਹੜੇ ਨੇ ਉਹਨਾਂ ਦੇ ਵਿੱਚ ਅੱਧਾ ਮਿਸਰਾ ਕੁਰਾਨ ਪਾਕ ਦੀ ਆਇਤ ਹੈ, ਅੱਧਾ ਮਿਸਰਾ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦਾ ਹੈ। ਯਾਨੀ ਹੈ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦੇ ਮਿਸਰੇ ਨੇ, ਲੇਕਿਨ ਉਹਨਾਂ ਦੇ ਵਿੱਚ ਉਹਨਾਂ ਨੇ ਕੁਰਾਨ ਪਾਕ ਦੀਆਂ ਮੁਕੱਦਸ ਆਇਤਾਂ ਜਿਹੜੀਆਂ ਨੇ ਉਹ ਵੀ ਪਰੋਈਆਂ ਨੇ। ਇਹ ਇੱਕ ਮੁਕਾਲਮਾ ਹੋ ਰਿਹਾ ਹੈ। ਸਾਹਿਬੋ, ਹੀਰ ਵਾਰਿਸ ਸ਼ਾਹ ਦੀ ਇੱਕ ਖੂਬੀ, ਇੱਕ ਵਸਫ ਇਸ ਰੋਮਾਨਵੀ ਕਿੱਸੇ ਦਾ ਇਹ ਵੀ ਹੈ ਕਿ ਵਾਰਿਸ ਸ਼ਾਹ ਸੈਯਦ ਨੇ ਇਹਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੁਕਾਲਮਿਆਂ ਦੀ ਸ਼ਕਲ ਦੇ ਵਿੱਚ ਲਿਖਿਆ ਹੈ। ਪਿਆਰਿਓ, ਸਵਾਲੋ ਜਵਾਬ ਕੀਤੇ ਗਏ ਨੇ। ਮਿਸਾਲ ਦੇ ਤੌਰ 'ਤੇ ਜਦੋਂ ਰਾਂਝਾ ਆਪਣੇ ਘਰ ਹੈ, ਆਪਣੇ ਪਿਓ ਦੇ ਘਰ, ਤੇ ਉੱਥੇ ਰਾਂਝੇ ਦੇ ਭਰਜਾਈਆਂ ਦੇ ਨਾਲ ਸਵਾਲੋ ਜਵਾਬ, ਯਾਨੀ ਰਾਂਝਾ ਆਪਣੀਆਂ ਭਾਬੀਆਂ ਦੇ ਨਾਲ ਜਦੋਂ ਲੜ ਪੈਂਦਾ, ਖਹਿ ਪੈਂਦਾ, ਉਹ ਉਹਨੂੰ ਮਿਹਣੇ ਦਿੰਦੀਆਂ ਨੇ, ਉਹ ਉਹਨਾਂ ਨੂੰ ਅੱਗੋਂ ਆਖਦਾ। ਉਹ ਸਵਾਲੋ ਜਵਾਬ, ਉਹ ਮੁਕਾਲਮਾ, ਉਹ ਲੜਾਈ ਪੜ੍ਹਾਈ ਜਿਹੜੀ ਹੈ ਬੜੀ ਦਿਲਚਸਪ ਹੈ। ਔਰ ਪੀਰ ਵਾਰਿਸ ਸ਼ਾਹ ਸੈਯਦ ਇਨਸਾਨੀ ਫਿਤਰਤ ਦਾ ਨਬਾਜ਼ ਹੈ। ਬਿਲਕੁਲ ਭਰਜਾਈਆਂ ਦਿਓਰਾਂ ਨਾਲ ਜਿਵੇਂ ਲੜਦੀਆਂ ਨੇ ਤੇ ਜੋ ਉਸ ਵੇਲੇ ਲੜਾਈ ਵਿੱਚ ਆਖਦੀਆਂ ਨੇ, ਉਹ ਸਾਰੀਆਂ ਗੱਲਾਂ ਵਾਰਿਸ ਸ਼ਾਹ ਲਿਖਦਾ ਗਿਆ ਆਪਣੇ ਕਿੱਸੇ ਦੇ ਵਿੱਚ। ਉਹਨੂੰ ਮਜ਼ੀਦ ਸਜਾਉਣ ਦੇ ਵਾਸਤੇ, ਉਹਦੇ ਵਿੱਚ ਮਜ਼ੀਦ ਹਕੀਕਤ ਦੇ ਰੰਗ ਭਰਨ ਦੇ ਵਾਸਤੇ, ਸਾਡੀ ਫਿਤਰਤ ਦੇ ਐਨ ਮੁਤਾਬਕ ਗੱਲਾਂ ਲਿਖਦਾ ਸੈਯਦ ਵਾਰਿਸ ਸ਼ਾਹ। ਬਹੁਤ ਵੱਡਾ ਜਾਣੂ ਹੈ ਇਨਸਾਨੀ ਫਿਤਰਤ ਦਾ। ਉਸ ਤੋਂ ਬਾਅਦ ਸਾਹਿਬੋ ਇੱਕ ਤਵੀਲ ਮੁਕਾਲਮਿਆਂ ਦੀ ਲਾਈਨ ਹੈ। ਰਾਂਝਾ ਰੁੱਸ ਕੇ ਘਰੋਂ ਟੁਰ ਪੈਂਦਾ, ਫਿਰ ਭਰਾਵਾਂ ਦੇ ਨਾਲ ਉਹਦਾ ਮੁਕਾਲਮਾ ਹੈ। ਅੱਗੋਂ ਫਿਰ ਜਿਸ ਵੇਲੇ ਉਹ ਇੱਕ ਦਰਿਆ ਦੇ ਕੰਢੇ ਤੇ ਅੱਪੜਦਾ ਤੇ ਉੱਥੇ ਮਲਾਹ ਦੇ ਨਾਲ ਉਹਦੇ ਸਵਾਲੋ ਜਵਾਬ ਤੇ ਮੁਕਾਲਮਾ ਹੈ। ਉਸ ਤੋਂ ਬਾਅਦ ਮਸਜਿਦ ਦੇ ਚੱਪੜਦਾ ਤੇ ਮੌਲਵੀ ਸਾਹਿਬ ਦੇ ਨਾਲ ਉਹਦਾ ਮੁਕਾਲਮਾ ਹੈ, ਸਵਾਲੋ ਜਵਾਬ ਨੇ।
ਉਸ ਤੋਂ ਬਾਅਦ ਪਿਆਰਿਓ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ, ਗੱਲ ਮੌਜੂ ਤੋਂ ਹਟ ਜਾਏਗੀ। ਇਹ ਫੇਰ ਕਿਸੇ ਲਈ ਤੁਹਾਡੇ ਹਜ਼ੂਰ ਬਿਆਨ ਕਰਾਂਗੇ। ਦੱਸਣਾ ਮੈਂ ਤੁਹਾਨੂੰ ਇਹ ਚਾਹੁੰਦਾ ਕਿ ਸਵਾਲਾਂ ਜਵਾਬਾਂ ਦੇ ਵਿੱਚ ਵਾਰਿਸ ਸ਼ਾਹ ਸੈਯਦ ਸਾਡੀ ਤਾਲੀਮੋ ਤਦਰੀਸ ਕਰਦੇ ਨੇ। ਮਸਲਨ ਇੱਕ ਚੌਪਾਨ ਹੈ, ਉਹ ਗੁਡਰੀਆ ਜਿਹੜਾ ਭੇਡਾਂ ਚਾਰ ਰਿਹਾ, ਜਦੋਂ ਖੇੜਿਆਂ ਦੇ ਪਿੰਡ ਦੇ ਕੋਲ ਪੀਰ ਵਾਰਿਸ ਸ਼ਾਹ ਦਾ ਕਰੈਕਟਰ ਰਾਂਝਾ ਪੜਦਾ ਜੋਗੀ ਬਣ ਕੇ, ਤੇ ਉੱਥੇ ਉਹਦਾ ਜਿਹੜਾ ਮੁਕਾਲਮਾ ਹੈ ਚੌਪਾਨ ਦੇ ਨਾਲ, ਉਸ ਗਡਰੀਏ ਦੇ ਨਾਲ, ਭੇਡਾਂ ਚਾਰਨ ਵਾਲੇ ਬੱਕਰਵਾਲ ਦੇ ਨਾਲ, ਉਹ ਬੜੀਆਂ ਖੂਬਸੂਰਤ ਬਾਤਾਂ ਨੇ। ਇਸੇ ਤਰ੍ਹਾਂ ਸਹਿਤੀ ਦੇ ਨਾਲ, ਹੀਰ ਦੀ ਨਨਾਣ ਦੇ ਨਾਲ ਜਿਹੜਾ ਮੁਕਾਲਮਾ ਹੈ ਬੜਾ ਜ਼ੋਰਦਾਰ ਹੈ। ਇਨਸਾਨਾਂ ਦੀ ਫਿਤਰਤ, ਔਰ ਫਿਰ ਸਹਿਤੀ ਉਸ ਵੇਲੇ ਜਿਹੜੀ ਕਿ ਇੱਕ ਕੁਆਰੀ ਬਾਕਰਾ ਨੌਜਵਾਨ ਲੜਕੀ ਹੈ, ਦੋਸ਼ੀਜ਼ਾ ਹੈ, ਉਹਦੇ ਰਾਂਝੇ ਨੂੰ ਮਿਹਣੇ ਤੇ ਰਾਂਝੇ ਦੇ ਅੱਗੋਂ ਪਰਤਾਵੇ। ਇਹ ਸਵਾਲੋ ਜਵਾਬ ਜਿਹੜੇ ਨੇ, ਇਹ ਮੁਕਾਲਮਾ ਜਿਹੜਾ, ਇਹ ਲੜਾਈਆਂ ਜਿਹੜੀਆਂ ਨੇ ਪੀਰ ਵਾਰਿਸ ਸ਼ਾਹ ਦੀ ਹੀਰ ਕਹਾਣੀ ਦੇ ਵਿੱਚ ਸਾਹਿਬ, ਉਹ ਸਾਨੂੰ ਬੜਾ ਕੁਝ ਸਿਖਾਉਂਦੀਆਂ ਨੇ। ਇਹ ਜਿਹੜੇ 4 ਮਿਸਰੇ ਸਾਨੂੰ ਭੇਜੇ ਨੇ ਸਾਡੀ ਧੀ ਰਜ਼ੀਆ ਸੁਲਤਾਨਾ ਹੋਰਾਂ ਨੇ, ਇੱਥੇ ਮਾਰ ਚੂਚਕ ਸਿਆਲ ਜਿਹੜਾ ਹੀਰ ਦਾ ਬਾਪ ਹੈ, ਉਹਦਾ ਤੇ ਰਾਂਝੇ ਦਾ ਮੁਕਾਲਮਾ ਹੈ। ਪਿਆਰਿਓ, ਕੈਦੋਂ ਨੇ ਰੌਲਾ ਜਦੋਂ ਪਾ ਦਿੱਤਾ ਤੇ ਇਸ਼ਕ ਦੀ ਗੱਲ ਖੁੱਲ ਗਈ। ਰਾਂਝੇ ਤੇ ਹੀਰ ਦੇ ਇਸ਼ਕ ਵਾਲੀ ਗੱਲ ਜਦੋਂ ਜ਼ੁਬਾਨ ਜ਼ਦੇਆਮ ਹੋ ਗਈ, ਪਿੰਡ 'ਚ ਖਿੱਲਰ ਗਈ। ਅੱਗੇ ਤੇ ਉਹ ਲੁੱਕ ਛੁਪ ਕੇ ਇੱਕ ਦੂਜੇ ਨੂੰ ਮਿਲਦੇ ਸਨ, ਲੇਕਿਨ ਜਦੋਂ ਇਹ ਗੱਲ ਵਾਸ਼ਗਾਫ ਹੋ ਗਈ, ਮੁਨਕਸ਼ਿਫ ਹੋ ਗਈ ਲੋਕਾਂ ਦੇ ਉੱਤੇ, ਤੇ ਹੁਣ ਮਾਰ ਚੂਚਕ ਸਿਆਲ ਨੇ ਆਪਣੀ ਬਿਸਤੀ ਸਮਝੀ, ਨਕਾਤੀ ਸਮਝੀ ਕਿ ਇਹ ਕਾਮਾ ਜਿਹੜਾ ਇਹਨੇ ਹੱਦੋਂ ਵੱਧ ਕੇ ਕੰਮ ਕੀਤਾ ਹੈ, ਤੇ ਇਹਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਮੇਰੀ ਤੇ ਬੜੀ ਪੂਰੇ ਪਿੰਡ 'ਚ, ਪੂਰੇ ਇਲਾਕੇ ਦੇ ਵਿੱਚ ਨਕਾਤੀ ਹੋਈ ਹੈ। ਉਹ ਹੁਣ ਸ਼ਾਮ ਨੂੰ ਜਦੋਂ ਡੰਗਰ ਲੈ ਕੇ ਵਾਪਸ ਆਇਆ ਹੈ, ਤੇ ਉਹਦੇ ਨਾਲ ਮੁਕਾਲਮਾ ਕਰ ਰਿਹਾ ਹੈ, ਔਰ ਉਹਨੂੰ ਮਿਹਣੇ ਮਾਰ ਰਿਹਾ ਹੈ, ਉਹਦੀ ਸਰਜ਼ਨਸ਼ ਕਰ ਰਿਹਾ ਹੈ। ਹੀਰ ਦਾ ਬਾਪ ਮਾਰ ਚੂਚਕ ਸਿਆਲ ਉਹਨੂੰ ਆਖਦਾ ਹੈ ਬਈ ਵਲਾਊ ਬਾਸਤੱਲਾਹੁਰ ਰਿਜ਼ਕਾ, ਰੱਜ ਖਾਏ ਕੇ ਮਸਤੀਆਂ ਝਾਈਆਂ ਨੇ। ਸਾਹਿਬੋ, ਇਹ ਜਿਹੜੀ ਆਇਤ ਹੈ ਨਾ ਜੀ, ਇਹਦਾ ਤਰਜਮਾ ਇਸ ਤਰ੍ਹਾਂ ਹੈ। ਆਇਤ ਦਾ ਇੱਕ ਟੁਕੜਾ ਹੈ ਜਿਹੜਾ ਪੀਰ ਵਾਰਿਸ ਸ਼ਾਹ ਨੇ ਆਪਣੇ ਮਿਸਰੇ ਦੇ ਵਿੱਚ ਜੜਿਆ ਹੈ। ਪੂਰੀ ਆਇਤ ਇਸ ਤਰ੍ਹਾਂ ਹੈ ਕਿ ਵਲਾਓ ਬਾਸਤੱਲਾਹੁਰ ਰਿਜ਼ਕਾ ਲਿ ਇਬਾਦਿਹੀ ਲਬਗਊ ਫਿਲ ਅਰਜ਼। ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਨੇ ਕੁਰਾਨ ਪਾਕ ਦੀ ਇਹ ਆਇਤ ਇੱਥੇ ਜਿਹੜੀ ਜੜੀ ਹੈ, ਆਪਣੇ ਸ਼ੇਰ ਦੀ ਖੂਬਸੂਰਤੀ ਦੇ ਲਈ, ਆਪਣੇ ਮਿਸਰੇ ਦੇ ਵਿੱਚ, ਆਪਣੀ ਗੱਲ ਦੇ ਵਿੱਚ ਵਜ਼ਨ ਪੈਦਾ ਕਰਨ ਦੇ ਵਾਸਤੇ। ਇੱਕ ਕਰੈਕਟਰ ਹੈ ਨਾ ਪੀਰ ਵਾਰਿਸ ਸ਼ਾਹ ਸੈਯਦ ਦਾ, ਮਾਰ ਚੂਚਕ ਸਿਆਲ, ਹੀਰ ਦਾ ਬਾਪ, ਉਹਦੇ ਮੂੰਹੋਂ ਜੋ ਪਿਆ ਅਖਵਾਇਆ ਜਾ ਰਿਹਾ ਹੈ, ਉਹ ਮੁਕਾਲਮਾ ਤੇ ਸੈਯਦ ਵਾਰਿਸ ਸ਼ਾਹ ਦਾ ਨਾ ਲਿਖਿਆ, ਤੇ ਪੀਰ ਵਾਰਿਸ ਸ਼ਾਹ ਹੋ ਰਿਹਾ ਬੋਲ ਮਾਰ ਚੂਚਕ ਰਿਹਾ। ਇਹਦਾ ਤਰਜਮਾ ਹੈ ਕਿ ਅਗਰ ਅੱਲਾਹ ਪਾਕ ਆਪਣੇ ਤਮਾਮ ਬੰਦਿਆਂ ਦੇ ਵਾਸਤੇ ਰਿਜ਼ਕ ਵਸੀ ਕਰ ਦਿੰਦਾ, ਕੁਸ਼ਾਦਾ ਕਰ ਦਿੰਦਾ, ਤੇ ਯਕੀਨਨ ਉਹ ਜ਼ਮੀਨ ਦੇ ਉੱਤੇ ਫਸਾਦ ਹੀ ਫੈਲਾਉਂਦੇ। ਹੁਣ ਰਾਂਝੇ ਨੂੰ ਜਿਹੜਾ ਕਿ ਕਾਮਾ ਹੈ, ਜਿਹੜਾ ਕਿ ਮੱਝੀ ਚਾਰਦਾ ਹੈ ਮਾਰ ਚੂਚਕ ਸਿਆਲ ਦੀਆਂ, ਉਹਨੂੰ ਮਾਰ ਚੂਚਕ ਸਿਆਲ ਜਿਹੜਾ ਕਿ ਮਾਲਕ ਹੈ, ਰਾਂਝੇ ਦਾ ਆਕਾ ਹੈ, ਤੇ ਰਾਂਝਾ ਉਹਦਾ ਕਾਮਾ ਹੈ, ਤੇ ਗੁਲਾਮ ਹੈ, ਤੇ ਨੌਕਰ ਹੈ। ਉਹ ਉਹਨੂੰ ਪਿਆ ਆਖਦਾ ਹੈ ਕਿ ਅੱਲਾਹ ਪਾਕ ਨੇ ਕੁਰਾਨ ਪਾਕ ਦੇ ਵਿੱਚ ਵੀ ਫਰਮਾਇਆ ਸੀ ਕਿ ਸਭ ਬੰਦਿਆਂ ਦੇ ਵਾਸਤੇ ਰਿਜ਼ਕ ਵਸੀ ਰੱਬ ਨੇ ਤਾਈਓ ਹੀ ਨਹੀਂ ਕੀਤਾ ਕਿ ਉਹ ਜ਼ਮੀਨ ਤੇ ਫਸਾਦ ਫੈਲਾਉਣਗੇ। ਤੇ ਤੈਨੂੰ ਸਾਡੇ ਘਰ ਰੱਜ ਕੇ ਖਾਣ ਨੂੰ ਲੱਭ ਗਿਆ, ਤੇਰਾ ਰਿਜ਼ਕ ਵੱਧ ਗਿਆ ਸਾਡੇ ਘਰ ਆ ਕੇ, ਤੇ ਤੂੰ ਰੱਜ ਖਾਏ ਕੇ ਮਸਤੀਆਂ ਚਾਹੀਆਂ ਨੇ। ਤੂੰ ਹੁਣ ਮਸਤੀਆਂ ਕਰ ਰਹੇ ਹੈ, ਵਾਇਲੇਸ਼ਨਸ ਕਰ ਰਹੇ ਹੈ, ਹੱਦੋਂ ਟੱਪ ਰਹੇ ਹੈ। ਪਿਆਰਿਓ, ਸੱਚੀ ਗੱਲ ਤੇ ਇਹ ਵੇ ਕਿ ਇਹ ਆਇਤ ਜਿਹੜੀ ਹੈ ਨਾ, ਇਹ ਸਾਦਕ ਤੇ ਆਉਂਦੀ ਹੈ ਮਾਰ ਚੂਚਕ ਸਿਆਲ ਦੇ ਉੱਤੇ।
ਤੁਸੀਂ ਦੇਖੋ ਨਾ, ਰਾਂਝਾ ਤੇ ਉਹਦੇ ਘਰ ਕੰਮ ਆਏ, ਉਸ ਗਰੀਬ ਨੇ ਕੀ ਰੱਜ ਕੇ ਖਾਣਾ ਹੈ। ਇਹ ਠੀਕ ਹੈ ਵੀ ਰੋਟੀ ਟੁੱਕਰ ਉਹਨੂੰ ਵੱਲ ਮਿਲਦਾ ਸੀ। ਪੂਰੇ ਹੀਰ ਦੇ ਕਿੱਸੇ ਦੇ ਵਿੱਚ, ਇਸ ਕਹਾਣੀ ਦੇ ਵਿੱਚ, ਉੱਥੇ ਉਹਨੂੰ ਕਿਤੇ ਨਹੀਂ ਲਿਖਿਆ ਕਿ ਉਹਨੂੰ ਕੋਈ ਤਨਖਾਹ ਵੀ ਮਿਲਦੀ ਸੀ ਜਾਂ ਕੋਈ ਮਾਹਾਨਾ ਮੁਸ਼ਾਹਿਰਾ ਉਹਦਾ ਲਾਇਆ ਹੋਇਆ ਸੀ। ਬਾਜ ਦਮਾਂ ਦੇ ਉਹ ਕੰਮ ਕਰਦਾ ਸੀ ਵਿਚਾਰਾ, ਰੋਟੀ ਉਹਨੂੰ ਮਿਲ ਜਾਂਦੀ ਸੀ ਖਾਣ ਨੂੰ। ਉਹ ਹੁਣ ਇਸ ਗੱਲ ਦਾ ਵੀ ਉਹਨੂੰ ਮਿਹਣਾ ਪਿਆ ਮਾਰਦਾ ਹੈ। ਇਨਸਾਨ ਦੀ ਫਿਤਰਤ ਤੇ ਸਾਡੀ, ਮੁਸਲਮਾਨ ਜਿਹੜੇ ਸਾਡੇ ਭਰਾ ਇਸਤਿਹਸਾਲ ਕਰਦੇ ਨੇ ਮਾੜਿਆਂ ਦਾ, ਜਾਂ ਸਾਡੇ ਸਿਆਸਤਦਾਨ, ਈਵਨ ਤੁਸੀਂ ਦੇਖ ਲਵੋ, ਸਿਆਸਤਦਾਨਾਂ ਨੇ ਸਾਨੂੰ ਤੇ ਸਾਡੇ ਮੁਲਕ ਨੂੰ ਕੀ ਦਿੱਤਾ ਹੈ, ਲੇਕਿਨ ਰਿਲੀਜੀਅਸ ਕਾਰਡ ਜਿਹੜਾ ਨਾ ਜੀ, ਉਹਨੂੰ ਬੜਾ ਇਸਤੇਮਾਲ ਕੀਤਾ ਜਾਂਦਾ। ਅਸੀਂ ਆਪਣੀ ਗੁਫ਼ਤਗੂ ਦੇ ਵਿੱਚ ਆਪਣੀ ਗੱਲ 'ਚ ਵਜ਼ਨ ਪੈਦਾ ਕਰਨ ਦੇ ਵਾਸਤੇ ਦਲੀਲਾਂ ਦਿੰਦੇ ਹਾਂ, ਤੇ ਅਸੀਂ ਕੁਰਾਨ ਪਾਕ ਦੀਆਂ ਆਇਤਾਂ ਵਿੱਚ ਲੈ ਆਉਂਦੇ ਹਾਂ ਕਿ ਅੱਲਾਹ ਪਾਕ ਨੇ ਇੰਝ ਫਰਮਾਇਆ ਹੈ, ਨਬੀ ਪਾਕ ਸੱਚੇ ਸਾਹਿਬ ਨੇ ਇਹ ਫਰਮਾਇਆ। ਤੇ ਪਿਆਰਿਓ, ਜੋ ਅੱਲਾਹ ਪਾਕ ਨੇ ਤੇ ਨਬੀ ਪਾਕ ਨੇ ਫਰਮਾਇਆ, ਉਹਦਾ ਇਤਲਾਕ ਕਿਸੇ ਇੱਕ ਦੇ ਉੱਤੇ ਤੇ ਨਹੀਂ ਨਾ ਹੁੰਦਾ, ਉਹ ਤੇ ਸਾਡੇ ਸਾਰਿਆਂ ਤੇ ਫਰਜ਼ ਨੇ। ਅਹਕਾਮਾਤ ਖੁਦਾਵੰਦੀ ਤੇ ਇਤਬਾਏ ਨਬਵੀ ਸਾਡੇ ਸਾਰਿਆਂ ਤੇ ਫਰਜ਼ ਹੈ, ਇਕੱਲੇ ਇੱਕ ਤੇ ਨਹੀਂ। ਰੱਜ ਕੇ ਖਾਣ ਵਾਲੇ ਹਰ ਬੰਦੇ ਦੇ ਉੱਤੇ ਇਹ ਫਰਜ਼ ਹੈ ਕਿ ਉਹ ਫਸਾਦ ਨਾ ਕਰੇ। ਇਕੱਲੇ ਰਾਂਝੇ ਤੇ ਹੀ ਫਰਜ਼ ਨਹੀਂ ਸੀ, ਇਹ ਫਰਜ਼ ਮਾਰ ਚੂਚਕ ਤੇ ਵੀ ਸੀ, ਕਿਉਂਕਿ ਰੱਜ ਕੇ ਤੇ ਉਹ ਪਿਆ ਖਾਂਦਾ ਸੀ। ਤੇ ਕਾਮਾ ਜਿਹੜਾ ਰੋਟੀ ਟੁੱਕਰ ਤੋਂ ਕਿਧਰੇ ਖਿਦਮਤ ਤੇ ਮਾਮੂਰ ਹੋਵੇ, ਕੰਮ ਕਰਦਾ ਹੋਵੇ, ਉਹਨੇ ਕੀ ਮਸਤੀਆਂ ਰੱਜ ਕੇ ਚਾਣੀਆਂ ਨੇ। ਸਿਰਫ ਰੋਟੀ ਦੇ ਉੱਤੇ ਹੀ ਤੇ ਬੰਦਿਆਂ ਦੇ ਰੁਝਾ ਨਹੀਂ ਨਾ ਹੁੰਦੇ, ਹੋਰ ਬਹੁਤ ਸਾਰੇ ਲਵਾਜ਼ਮਾਤ ਸਾਨੂੰ ਮੁਆਸ਼ਰਤੀ ਜ਼ਿੰਦਗੀ ਦੇ ਵਿੱਚ ਚਾਹੀਦੇ ਹੁੰਦੇ ਨੇ। ਬਹਰਹਾਲ ਇੱਕ ਆਇਤ ਪਾਕ ਸੁਣਾ ਕੇ ਤੇ ਉਹਦੀ ਸਰਜ਼ਨਸ਼ ਕਰ ਰਿਹਾ ਹੀਰ ਦਾ ਬਾਪ, ਤੇ ਉਹਨੂੰ ਆਖ ਰਿਹਾ ਹੈ ਕਿ ਵਲਾਉ ਬਸਤ ਅੱਲਾਹੁ ਰਿਜ਼ਕਾ, ਰੱਜ ਖਾਏ ਕੇ ਮਸਤੀਆਂ ਚਾਹੀਆਂ ਨਹੀਂ, ਕੁਲੂ ਵਸ਼ਰਬੂ ਵਲਾ ਤੁਸਰਿਫੂ, ਨਹੀਂ ਮਸਤੀਆਂ ਕਰਨੀਆਂ ਆਈਆਂ ਨੇ। ਇੱਕ ਹੋਰ ਆਇਤ ਸੂਰਾ ਆਰਾਫ ਦੀ 31ਵੀਂ ਆਇਤ ਦਾ ਇੱਕ ਟੁਕੜਾ ਹੋਰ ਆਪਣੇ ਅਗਲੇ ਮਿਸਰੇ ਦੇ ਵਿੱਚ ਪਰੋ ਕੇ ਤੇ ਉਹਨੂੰ ਮਜ਼ੀਦ ਆਪਣੀ ਗੱਲ ਨੂੰ ਬਾਵਜ਼ਨ ਪਿਆ ਬਣਾਉਂਦਾ ਹੈ, ਤੇ ਉਹਨੂੰ ਪਿਆ ਆਖਦਾ ਹੈ ਮਾਰਸ ਚੂਚਕ ਸਿਆਲ ਭਈ ਕੁਲੂ ਵਸ਼ਰਬੂ, ਖਾ ਪੀ। ਅੱਲਾਹ ਪਾਕ ਨੇ ਫਰਮਾਇਆ ਕਿ ਕੁਲੂ ਵਸ਼ਰਬੂ ਮਿਨ ਤയ്यबात ਰਿਜ਼ਕ, ਹਲਾਲ ਖਾਓ ਪੀਓ, ਲੇਕਿਨ ਅੱਲਾਹ ਪਾਕ ਸੱਚੇ ਇਹ ਵੀ ਤੇ ਫਰਮਾਇਆ ਕਿ ਵਲਾ ਤੁਸਰਫੂ, ਲੇਕਿਨ ਫਜ਼ੂਲ ਖਰਚੀ ਨਾ ਕਰੋ ਔਰ ਹੱਦੋਂ ਨਾ ਵਧੋ। ਲਿਮਿਟੇਸ਼ਨਸ ਜਿਹੜੀਆਂ ਨੇ ਨਾ, ਉਹਨਾਂ ਨੂੰ ਕਰਾਸ ਨਾ ਕਰੋ। ਇਖਲਾਕੀ ਤੇ ਦੀਨੀ ਵਲਗਣ ਵਿਹੜੇ ਜਿਹੜੇ ਨੇ, ਉਹਨਾਂ ਦੇ ਵਿੱਚ ਰਹਿ ਕੇ ਹਯਾਤੀ ਗੁਜ਼ਾਰੋ। ਲੇਕਿਨ ਤੂੰ ਇਹ ਜਾਣਦਿਆਂ ਹੋਇਆਂ ਵੀ, ਤੈਨੂੰ ਪਤਾ ਕਿ ਕੁਰਾਨ ਪਾਕ ਵਿੱਚ ਆਇਆ ਹੈ ਕਿ ਕੁਲੂ ਵਸ਼ਰਬੂ ਵਲਾ ਤੁਸਰਫੂ, ਨਹੀਂ ਮਸਤੀਆਂ ਕਰਨੀਆਂ ਆਈਆਂ ਨੇ। ਇਸ ਦੇ ਬਾਵਜੂਦ ਤੂੰ ਖਾਂਦਿਆਂ ਪੀਂਦਿਆਂ, ਸਾਡੇ ਘਰ ਰਹਿੰਦਿਆਂ ਹੋਇਆਂ ਹੱਦੋਂ ਵਧਿਆ। ਤੇਰਾ ਇਹ ਕੰਮ ਹੈ ਸੀ ਕਿ ਜਿੱਥੇ ਤੂੰ ਨੌਕਰੀ ਕਰ ਰਿਹਾ ਸੈਂ, ਉੱਥੇ ਤੂੰ ਮਾਲਕਾਂ ਦੀ ਬੇਟੀ ਦੇ ਨਾਲ, ਜਿਹੜੀ ਕਿ ਮਾਲਕ ਨੇ ਘਰ ਦੀ, ਤੂੰ ਉਹਦੇ ਨਾਲ ਇਸ਼ਕ ਦੀਆਂ ਪੀਂਘਾਂ ਪਿਆ ਚੜਾਉਣਾ ਹੈ ਤੇ ਝੂਟਣਾ ਹੈ। ਇਹ ਮਸਤੀਆਂ ਜਿਹੜੀਆਂ ਨੇ, ਇਹ ਤੈਨੂੰ ਜ਼ੇਬ ਨਹੀਂ ਦਿੰਦੀਆਂ, ਔਰ ਇਹਨਾਂ ਨੂੰ ਸਾਡੇ ਮਜ਼ਹਬ ਦੇ ਵਿੱਚ ਵੀ ਇਹਨਾਂ ਤੋਂ ਮਨਾ ਕੀਤਾ ਗਿਆ ਹੋਇਆ ਹੈ। ਤੀਸਰੀ ਜਿਹੜੀ ਗੱਲ ਕਰ ਰਿਹਾ ਪਿਆਰਿਓ, ਤੀਜਾ ਮਿਸਰਾ ਯਾਨੀ ਇਸ ਕਤੇ ਦਾ, ਉਹ ਕਹਿੰਦਾ ਕਿੱਥੋਂ ਪਚੇ ਨੇ ਇਹਨਾਂ ਮੁਸ਼ਟੰਡਿਆਂ ਨੂੰ, ਨਿੱਤ ਖਾਣੀਆਂ ਦੁੱਧ ਮਲਾਈਆਂ ਨਹੀਂ। ਯਾਨੀ ਉਹਨੂੰ ਆਖ ਰਿਹਾ ਰਾਂਝੇ ਨੂੰ, ਜਿਹੜਾ ਕਿ ਕੰਮ ਹੈ ਉਹਦਾ, ਉਹਨੂੰ ਕਹਿੰਦਾ ਕਿ ਕਿੱਥੋਂ ਪਚੇ ਨੇ ਇਹਨਾਂ ਮੁਸ਼ਟੰਡਿਆਂ ਨੂੰ। ਯਾਨੀ ਰਾਂਝੇ ਨੂੰ ਆਂਦਾ ਕਿ ਤੇਰੇ ਵਰਗੇ ਕਾਮਿਆਂ ਨੂੰ, ਕਮੀਆਂ ਨੂੰ ਇਹ ਨਹੀਂ ਹਜ਼ਮ ਹੁੰਦੀਆਂ, ਇਹ ਪਚ ਹੀ ਨਹੀਂ ਸਕਦੀਆਂ, ਤੁਸੀਂ ਡਾਈਜੈਸਟ ਹੀ ਨਹੀਂ ਕਰ ਸਕਦੇ, ਤੁਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ।
ਛੋਟੇ ਲੋਕ ਜਿਹੜੇ ਛੋਟੀ ਕਲਾਸ ਦੇ ਬੰਦੇ ਕੰਮੀ ਕਮੀਨ ਤੁਸੀਂ ਨਹੀਂ ਬਰਦਾਸ਼ਤ ਕਰ ਸਕਦੇ। ਕਿੱਥੋਂ ਪਚਨ ਇਹ ਇਹਨਾਂ ਮੁਸ਼ਟੰਡਿਆਂ ਨੂੰ ਨਿੱਤ ਖਾਣੀਆਂ ਦੁੱਧ ਮਲਾਈਆਂ ਨੇ। ਪਿਆਰਿਓ ਵੇਖੋ ਨਾ ਤਬਕਾਤੀ ਤਫਰੀਕ। ਹਾਲਾਂ ਰਾਂਝਾ ਆਪੂ ਵੀ ਜੱਟ ਸੀ। ਪਿੱਛੇ ਜਦੋਂ ਹੀਰ ਜਾ ਕੇ ਰਾਂਝੇ ਨੂੰ ਆਪਣੇ ਬਾਪ ਦੇ ਕੋਲ ਮੁਲਾਜ਼ਮ ਰਖਵਾਉਂਦੀ ਹੈ ਤੇ ਉੱਥੇ ਉਹ ਆਖਦੀ ਹੈ ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ। ਫਿਰ ਜਦੋਂ ਮਾਰ ਚੂਚਕ ਹੀਰ ਦੇ ਭਰਾ ਖੱਤ ਪਾਉਂਦੇ ਨੇ ਵੀ ਸਾਡਾ ਵੀਰ ਸਾਨੂੰ ਵਾਪਸ ਮੋੜ ਦਿਓ, ਉੱਥੇ ਮਾਰ ਚੂਚਕ ਵੀ ਆਪੂ ਜਵਾਬ ਜਿਹੜਾ ਲਿਖਵਾਉਂਦਾ ਹੈ ਰਾਂਝੇ ਦੇ ਭਰਾਵਾਂ ਨੂੰ, ਕਿਉਂਕਿ ਉਹ ਪਿਛਾਂ ਰਾਂਝੇ ਨੂੰ ਮੋੜਨਾ ਨਹੀਂ ਚਾਹੁੰਦਾ। ਉਹਦੇ ਡੰਗਰ ਕੌਣ ਝਾੜਦਾ? ਵੇਖੋ ਨਾ ਖੁਦਗਰਜ਼ੀ ਦੀ ਇੰਤਹਾ ਹੈ। ਉੱਥੇ ਵੀ ਉਹਨਾਂ ਨੂੰ ਜਿਹੜਾ ਪਰਤਾਵਾ ਲਿਖਵਾਉਂਦਾ, ਆਪਣਾ ਜਵਾਬ ਲਿਖਵਾਉਂਦਾ ਰਾਂਝੇ ਦੇ ਭਰਾਵਾਂ ਨੂੰ, ਉਹਦੇ ਵਿੱਚ ਵੀ ਉਹ ਇਤਰਾਫ ਕਰਦਾ ਕਿ ਅਸੀਂ ਜੱਟ ਹੀ ਜਾਣ ਕੇ ਇਹਨੂੰ ਲਾਇਆ ਏ ਆਪਣੇ ਕੋਲ। ਜੇ ਜਾਣਦੇ ਅਸੀਂ ਇਹ ਸਮਝਦੇ ਹੁੰਦੇ ਕਿ ਇਹ ਜੱਟ ਨਹੀਂ ਜਾਂ ਆਲੀ ਨਸਬ ਨਹੀਂ ਤੇ ਅਸੀਂ ਇਹਨੂੰ ਆਪਣੇ ਘਰ ਮੁਲਾਜ਼ਮ ਰੱਖਦੇ। ਉਹਨਾਂ ਮਿਸਰਿਆਂ ਦੇ ਵਿੱਚ ਜਦੋਂ ਉਹ ਕਿਸੇ ਵੇਲੇ ਤੁਹਾਡੇ ਹਜ਼ੂਰ ਬਿਆਨ ਕਰਾਂਗਾ ਤੇ ਉਹਦੇ ਵਿੱਚ ਵੀ ਤੁਹਾਨੂੰ ਦੱਸਾਂਗਾ ਕਿ ਉਹਦੇ ਵਿੱਚ ਉਹ ਸਾਫ਼ ਲਿਖਦਾ ਕਿ ਮੇਰੀ ਕੁੜੀ ਦਾ ਉਹ ਮੁਲਾਜ਼ਮ ਹੈ ਤੇ ਉਹਦੇ ਕੋਲ 24 ਘੰਟੇ ਰਹਿੰਦਾ ਹੈ। ਯਾਨੀ ਉਹਨਾਂ ਮਿਸਰਿਆਂ ਦੇ ਵਿੱਚ ਉਹ ਇਹ ਆਖਣਾ ਚਾਹੁੰਦਾ ਹੈ ਰਾਂਝੇ ਦੇ ਭਰਾਵਾਂ ਨੂੰ ਕਿ ਇਹ ਖਾਨਦਾਨੀ ਆਦਮੀ ਹੈ, ਆਲੀ ਨਸਬ ਹੈ, ਅੱਛੇ ਉਤਵਾਰ ਦਾ ਹੈ, ਤਾਂ ਹੀ ਤਾਂ ਮੈਂ ਆਪਣੀ ਧੀ ਦੇ ਕੋਲ ਉਹਨੂੰ ਮੁਲਾਜ਼ਮ ਰੱਖਿਆ ਹੈ। ਕੁੜੀ ਹੀਰ ਦਾ ਉਹ ਨੌਕਰ ਹੈ, ਉਹਦੇ ਕੋਲ ਹੀ ਰਹਿੰਦਾ, ਉਹਦੇ ਅਹਕਾਮਾਤ ਦੀ ਬਜਾਵਰੀ ਲਈ ਅਸੀਂ ਇਹਨੂੰ ਰੱਖਿਆ ਹੋਇਆ ਹੈ। ਇੱਥੇ ਹੁਣ ਉਹਨੂੰ ਨਿੰਦਦਾ ਪਿਆ ਤੇ ਉਹਨੂੰ ਕਮੀ ਕਮੀਨ ਤੇ ਕਾਮਾ ਗਿਣਦਾ ਪਿਆ। ਹਾਲਾਂਕਿ ਪਿੱਛੇ ਹੀਰ ਦੇ ਕਿੱਸੇ ਦੇ ਵਿੱਚ ਹੀ ਆਗਾਜ਼ ਵਿੱਚ ਵੀ ਕਈ ਥਾਵਾਂ ਤੇ ਮੈਂ ਤੁਹਾਨੂੰ ਦੱਸਿਆ ਕਿ ਉਹ ਰਾਂਝੇ ਦੇ ਜੱਟ ਹੋਣ ਦਾ, ਉਹਦੇ ਆਲੀ ਨਸਬ ਹੋਣ ਦਾ ਇਕਰਾਰ ਕਰ ਚੁੱਕਿਆ ਹੋਇਆ ਹੈ। ਲੇਕਿਨ ਇੱਥੇ ਚੂੰਕਿ ਹੁਣ ਗੱਲ ਨੂੰ ਹੱਥ ਪਿਆ ਗਿਰੇਬਾਨ ਤੱਕ ਗੱਲ ਜਾ ਅਪੜੀ ਏ ਤੇ ਹੁਣ ਪਿਆਰਿਓ ਉਹਨੂੰ ਆਪਣੇ ਤੋਂ ਨੀਵਾਂ ਤੇ ਕਮੀ ਤੇ ਮਾੜਾ ਸਾਬਤ ਪਿਆ ਕਰਦਾ। ਤਬਕਾਤੀ ਤਫਰੀਕ ਦੇਖੋ ਤੁਸੀਂ ਕਿ ਸਭ ਤੋਂ ਪਹਿਲਾਂ ਇਸ ਚੋਂ ਮਿਸਰੇ ਦਾ ਜਿਹੜਾ ਮਿਸਰਾ ਹੈ ਉਹਦੇ ਵਿੱਚ ਸਾਹਿਬੋ ਅੱਲਾਹ ਪਾਕ ਤੇ ਕੁਰਾਨ ਪਾਕ ਵਿੱਚ ਇਹੀ ਫਰਮਾ ਰਹੇ ਨੇ ਨਾ ਕਿ ਜਿਨ੍ਹਾਂ ਬੰਦਿਆਂ ਦਾ ਰਿਜ਼ਕ ਮੈਂ ਵਸੀ ਕੀਤਾ, ਜ਼ਿਆਦਾ ਦਿੱਤਾ, ਉਹਨਾਂ ਨੂੰ ਕੁਸ਼ਾਦਾ ਰਿਜ਼ਕ ਕੀਤਾ, ਉਹ ਜ਼ਮੀਨ 'ਚ ਫਸਾਦ ਫੈਲਾਉਣ ਦਾ ਕੰਮ ਕਰਦੇ ਨੇ। ਤੇ ਰਿਜ਼ਕ ਤੇ ਜ਼ਿਆਦਾ ਮਾਰ ਚੂਚਕ ਕੋਲ ਸੀ, ਰਾਂਝਾ ਤੇ ਕਾਮਾ ਸੀ। ਹੁਣ ਇਸ ਤੀਸਰੇ ਮਿਸਰੇ ਦੇ ਵਿੱਚ ਕਿੱਥੋਂ ਪਚੇ ਨੇ ਇਹਨਾਂ ਮੁਸ਼ਟੰਡਿਆਂ ਨੂੰ ਨਿੱਤ ਖਾਣੀਆਂ ਦੁੱਧ ਮਲਾਈਆਂ ਨੇ। ਤੁਸੀਂ ਦੇਖੋ ਕਿ ਜਿਹੜਾ ਬੰਦਾ ਸਾਰਾ ਦਿਨ ਵੱਗ ਝਾੜਦਾ, ਸਾਰਾ ਦਿਨ ਬੇਲੇ ਦੇ ਵਿੱਚ ਜੰਗਲਾਂ ਦੇ ਵਿੱਚ ਡੰਗਰਾਂ ਦੇ ਮਗਰ ਫਿਰਦਾ, ਉਹਨਾਂ ਨੂੰ ਚਾਰ ਕੇ ਨਵਾ ਧਵਾ ਕੇ ਖਵਾ ਪਿਆ ਕੇ ਵਾਪਸ ਲੈ ਕੇ ਆਉਂਦਾ, ਅਸਲ ਮਿਹਨਤ ਉਹ ਕਰਨ ਡਿਆ। ਮਾਰ ਚੂਚਕ ਤੇ ਸਿਰਫ ਡੰਗਰਾਂ ਦਾ ਮਾਲਕ ਹੈ ਨਾ, ਉਹਨਾਂ ਦੀ ਸਾਂਭ ਸੰਭਾਲ ਤੇ ਕਰਦਾ ਪਿਆ ਰਾਂਝਾ ਜਿਹੜਾ ਕਿ ਕੰਮ ਹੈ। ਤੇ ਉਹਨੂੰ ਹੀ ਆਖਦਾ ਪਿਆ ਕਿ ਜਿਹੜਾ ਸਾਰਾ ਦਿਨ ਬੇਲੇ ਦੇ ਵਿੱਚ ਡੰਗਰਾਂ ਦੇ ਨਾਲ ਡੰਗਰ ਹੋ ਜਾਂਦਾ, ਉਹਨਾਂ ਦੇ ਖਾਣ ਪੀਣ ਦਾ, ਨਹਾਉਣ ਧੁਆਉਣ ਦਾ ਬੰਦੋਬਸਤ ਕਰਦਾ, ਉਹਨਾਂ ਦੀ ਪਾਲਣਾ ਕਰਦਾ, ਉਹਨੂੰ ਆਖਦਾ ਪਿਆ ਕਿ ਇਹੋ ਜਿਹੇ ਬੰਦੇ ਜਿਹੜੇ ਨੇ ਨਾ ਕਾਮੇ, ਇਹਨਾਂ ਨੂੰ ਦੁੱਧ ਮਲਾਈਆਂ ਪਚਦੀਆਂ ਨਹੀਂ। ਹਾਲਾਂਕਿ ਜਿਹੜਾ ਡੰਗਰਾਂ ਨੂੰ ਸਾਂਭਦਾ, ਦੁੱਧ ਪੀਣ ਦਾ ਬਹੁਤਾ ਹੱਕ ਤੇ ਪਿਆਰਿਓ ਉਹਦਾ। ਵੇਖੋ ਨਾ ਮਿਲ ਮਾਲਕ ਸੋਨੇ ਵਰਗੇ ਕੱਪੜੇ ਪਾਉਂਦਾ ਹੈ, ਅਮੀਰ ਤਰੀਨ ਹੋ ਜਾਂਦਾ, ਤੇ ਉਸੇ ਹੀ ਮਿਲ ਦੇ ਵਿੱਚ ਜਿਹੜੇ ਮਜ਼ਦੂਰ ਕੱਪੜਾ ਬੁਣਦੇ ਨੇ ਉਹ ਆਪੋ ਵੀ ਨੰਗੇ ਮਾੜੇ ਕੱਪੜੇ ਪਾ ਕੇ ਰਹਿੰਦੇ ਨੇ। ਉਹਨਾਂ ਦੀਆਂ ਧੀਆਂ ਭੈਣਾਂ ਨੂੰ ਵੀ ਲਿਬਾਸ ਨਸੀਬ ਨਹੀਂ ਹੁੰਦਾ ਜਿਹੜਾ ਦਰਕਾਰ ਹੁੰਦਾ। ਕੱਪੜਾ ਉਹ ਬਣਾਉਂਦੇ ਨੇ ਮਜ਼ਦੂਰ ਮਿੱਲਾਂ ਦੇ ਵਿੱਚ, ਹਾਂਜੀ, ਲੇਕਿਨ ਮਿੱਲ ਦੇ ਮਾਲਕ ਨੂੰ ਹਰ ਕਿਸਮ ਦਾ ਕੱਪੜਾ ਪਾਉਣਾ ਮੁਯੱਸਰ ਹੈ। ਤੇ ਮਜ਼ਦੂਰ ਜਿਹੜੇ ਬੋਸਕੀ ਤੇ ਕੀਮ ख्वाब ਵਰਗੇ ਕੱਪੜੇ ਬਣਾਉਂਦੇ ਨੇ ਮਸ਼ੀਨਾਂ ਦੇ ਉੱਤੇ ਖਲੋ ਕੇ, ਖੱਡੀਆਂ ਦੇ ਉੱਤੇ ਖਲੋ ਕੇ,
ਉਹਨਾਂ ਜ਼ਿੰਦਗੀ 'ਚ ਕਦੀ ਬੋਸਕੀ ਪਾਈ ਨਹੀਂ ਹੁੰਦੀ। ਉਹ ਤੇ ਖਾਬ ਵੀ ਨਹੀਂ ਵੇਖ ਸਕਦੇ ਬੋਸਕੀ ਪਾਉਣ ਦਾ, ਹਾਲਾਂਕਿ ਬੋਸਕੀ ਦਾ ਕੱਪੜਾ ਬਣਾਉਂਦੇ ਉਹ ਨੇ ਮਸ਼ੀਨ ਤੇ ਖਲੋ ਕੇ। उर्दू ਦਾ बड़ा प्यारा शेर है कि क्या मिलें इसलिए रेशम के ढेर बुनती हैं कि दुख्तराने वतन तार तार को तरसें। ये तबकाती तफरीक है। जिस खेत से दहकां को मुयस्सर ना हो रोजी, उस खेत के हर खोशा गंदुम को जला दो। ये गल हजरत अल्लामा इकबाल ने आखी अपने दौर च, ਜਦੋਂ ਕਿ ਉਹਨਾਂ ਤੋਂ 100-150 ਸਾਲ ਪਹਿਲੇ ਪੀਰ ਵਾਰਿਸ ਸ਼ਾਹ ਸੈਯਦ ਆਪਣੇ ਇਹਨਾਂ ਮਿਸਰਿਆਂ ਦੇ ਵਿੱਚ ਇਹ ਗੱਲ ਬਿਆਨ ਕਰ ਰਹੇ ਨੇ ਕਿ ਦੇਖੋ ਡੰਗਰਾਂ ਦਾ ਜਿਹੜਾ ਮਾਲਕ ਹੈ ਉਸ ਜ਼ਮਾਨੇ ਦੇ ਵਿੱਚ, ਜਦੋਂ ਕਿ ਮਾਰ ਚੂਚਕ ਦਾ ਜ਼ਮਾਨਾ ਸੀ, ਪੀਰ ਵਾਰਿਸ ਸ਼ਾਹ ਦਾ ਦੌਰ ਸੀ, ਉਸ ਵਸੇਬ ਦੇ ਵਿੱਚ ਪਿਆਰਿਓ ਕਿਸੇ ਦੀ ਦੌਲਤ ਉਮਾਰਤ, ਕਿਸੇ ਦੇ ਚੁਦਰਮੇ ਦਾ ਪਤਾ ਲੱਗਦਾ ਸੀ ਜਾਂ ਉਹਦੇ ਮਾਲ ਡੰਗਰ ਤੋਂ ਵੀ 500-700 ਡੰਗਰਾਂ ਦਾ ਮਾਲਕ ਹੈ ਫਲਾਣਾ ਚੌਧਰੀ, ਜਾਂ ਉਹਦੇ ਮਰਲਿਆਂ ਤੋਂ ਵੀ 500-700 1000 2000 ਕਿੱਲੇ ਦਾ ਮਾਲਕ ਹੈ ਫਲਾਣਾ ਚੌਧਰੀ। ਤੇ ਜਾਂ ਫਿਰ ਸਾਹਿਬੋ ਇੱਕ ਘਰ ਦੇ ਜੀ ਕਿੰਨੇ ਨੇ। ਮਿਸਾਲ ਦੇ ਤੌਰ ਤੇ ਜਿਵੇਂ ਪੀਰ ਵਾਰਿਸ ਸ਼ਾਹ ਰਾਂਝੇ ਦੇ ਬਾਪ ਬਾਰੇ ਦੱਸ ਰਹੇ ਨੇ ਕਿ ਮੌਜੂ ਚੌਧਰੀ ਪਿੰਡ ਦੀ ਭਾਣ ਵਾਲਾ 8 ਪੁੱਤਰਾਂ ਦਾ ਉਹ ਬਾਪ ਸੀ। ਹਾਂਜੀ, ਯਾਨੀ ਕਿ ਜਿਸ ਘਰ ਦੇ ਵਿੱਚ ਕਿਸੇ ਚੌਧਰੀ ਦੇ 10-12 8-10 ਪੁੱਤਰ ਹੁੰਦੇ ਹਨ, ਉਹ ਗਿਣਿਆ ਮਿਥਿਆ ਜਾਂਦਾ ਸੀ ਸਾਡੇ ਦਿਹਾਤੀ ਵਸੇਬ ਵਿੱਚ ਕਿ ਇਸ ਘਰ ਦੀਆਂ ਤੇ ਭਾਈ 10 ਡਾਂਗਾਂ ਨੇ। ਤੇ ਲੋਕੀ ਉਹਨਾਂ ਕੋ ਵੀ ਡਰਦੇ ਸਨ ਕਿ ਯਾਰ ਜੀ ਵਾਵਾ ਸਾਰੇ ਨੇ। ਹੁਣ ਇੱਕ ਚੌਧਰੀ ਹੈ, ਇੱਕ ਵੱਡਾ ਬੰਦਾ ਹੈ, ਉਹਦੇ 10 ਪੁੱਤਰ ਨੇ, ਮਾਲਕ ਵੀ ਹੈ, ਮਾਲ ਡੰਗਰ ਵੀ ਹੈ, 10 ਪੁੱਤਰਾਂ ਦੇ ਅੱਗੋਂ ਹੋਰ 4-4 5-5 ਪੁੱਤਰ ਨੇ, ਤੇ ਫਿਰ ਉਹਨਾਂ ਦੀ ਤੇ ਘਰ ਦੀ ਫੌਜ ਹੋ ਗਈ ਨਾ ਜੀ। ਉਹ ਜ਼ਮਾਨੇ ਇਸ ਤਰ੍ਹਾਂ ਦੇ ਸਨ ਕਿ ਉਸ ਵਸੇਬ ਵਿੱਚ ਮਿੱਲਾਂ ਤੇ ਹੁੰਦੀਆਂ ਨਹੀਂ ਸਨ ਜਿਵੇਂ ਅੱਜ ਕੱਲ੍ਹ ਟੈਕਸਟਾਈਲ ਮਿੱਲਾਂ ਨੇ। ਉਦੋਂ ਤੇ ਖੱਡੀਆਂ ਦੇ ਉੱਤੇ ਜੁਲਾ ਕੱਪੜੇ ਬੁਣਦੇ ਸਨ। ਮੈਨੂਅਲ ਦੌਰ ਸੀ, ਪੁਰਾਣਾ ਕਲਾਸਿਕ ਪੰਜਾਬ, ਫਿਤਰਤ ਦੇ ਨੇੜੇ ਸਾਰੀਆਂ ਚੀਜ਼ਾਂ ਸਨ। ਤੇ ਉਦੋਂ ਸਿਰਫ ਜੱਟ ਜ਼ਿਮੀਂਦਾਰ ਜਿਹੜੇ ਨੇ ਨਾ, ਜ਼ਮੀਨਾਂ ਦੇ ਮਾਲਕ ਜਿਹੜੇ ਨੇ, ਉਹ ਜਗੀਰਦਾਰ, ਉਹ ਚੌਧਰੀ ਹੁੰਦੇ ਸਨ। ਬਾਕੀ ਤੇ ਤਮਾਮ ਪੇਸ਼ਿਆਂ ਦੇ ਨਾਲ ਤਾਲੁਕ ਰੱਖਣ ਵਾਲੇ ਲੋਕ ਜਿਹੜੇ ਕਿ ਪੇਸ਼ੇ ਫਿਰ ਉਹਨਾਂ ਦੀਆਂ ਕੌਮਾਂ ਬਾਅਦ ਵਿੱਚ ਬਣ ਗਈਆਂ, ਉਹ ਤੇ ਕੰਮ ਕਰਦੇ ਸਨ ਜੱਟ ਲਈ, ਜ਼ਿਮੀਂਦਾਰ ਲਈ। ਮਸਲਨ ਲੁਹਾਰ ਜਿਹੜਾ ਸੀ ਉਹ ਪਿਆਰਿਓ ਜ਼ਿਮੀਂਦਾਰ ਦੇ ਵਾਸਤੇ ਹਲ ਦੇ ਫਾਲੇ ਬਣਾਉਂਦਾ ਸੀ। ਤਰਖਾਨ ਜ਼ਿਮੀਂਦਾਰ ਦੇ ਲਈ ਹਲ ਪੰਜਾਲੀ ਤਿਆਰ ਕਰਦੇ ਸਨ। ਇਸੇ ਤਰ੍ਹਾਂ ਨਾਈ, ਮੋਚੀ, ਧੋਬੀ, ਹਰ ਬੰਦਾ ਜਿਹੜਾ ਨਾ ਜੀ ਉਹ ਵਸੇਬ ਦੇ ਵਿੱਚ ਪੇਸ਼ਾਵਰ ਹੁੰਦਾ ਸੀ, ਆਪਣੇ ਆਪਣੇ ਪੇਸ਼ੇ ਦੇ ਜ਼ਰੀਏ ਰੋਟੀ ਕਮਾਉਂਦਾ ਸੀ। ਵਾਹਿਦ ਜ਼ਿਮੀ ਦਾ ਮਾਲਕ ਜਿਹੜਾ ਹੁੰਦਾ ਸੀ ਉਹ ਤਾਂ ਚੌਧਰੀ ਹੁੰਦਾ ਸੀ ਕਿ ਦਾਣੇ ਛਾਣੇ ਤੇ ਉਹ ਹੀ ਉਗਾਉਂਦਾ ਸੀ, ਕਣਕ ਚੌਲ ਲੋਕਾਂ ਨੂੰ ਉਹਨੇ ਹੀ ਦੇਣੇ ਹੁੰਦੇ ਹਨ, ਬਾਕੀ ਸਾਰੇ ਉਹਦੇ ਸੇਪੀ ਹੁੰਦੇ ਸਨ। ਤੇ ਹੁਣ ਰਾਂਝਾ ਹੈ ਜੱਟ ਏ, ਪਿੱਛੋਂ ਜ਼ਿਮੀਂਦਾਰ ਏ, ਕਈ 7 ਭਰਾਵਾਂ ਤੇ 7 ਭਰਜਾਈਆਂ ਦਾ ਦਿਓਰ ਏ, 7 ਭਰਾਵਾਂ ਦਾ ਛੋਟਾ ਕੱਲਾ ਭਰਾ ਏ। ਜੱਟ ਰਾਂਝਾ ਹੈ, ਖਾਨਦਾਨੀ ਹੈ, ਅਸੀਲ ਹੈ, ਪਰ ਕਿਉਂਕਿ ਇੱਥੇ ਉਹਦਾ ਪੇਸ਼ਾ ਕਾਮੇ ਦਾ, ਉਹ ਮਾਰ ਚੂਚਕ ਸਿਆਲ ਦੇ ਡੰਗਰ ਸਾਂਭਦਾ ਪਿਆ, ਤੇ ਉਹ ਉਸ ਜੱਟ ਰਾਂਝੇ ਨੂੰ ਕੰਮੀ ਗਰਦਾਨਦਾ ਪਿਆ। ਤੇ ਉਹਨੂੰ ਕੀ ਆਖਦਾ ਪਿਆ ਭਈ ਕਿੱਥੋਂ ਪਚਣ ਇਹਨਾਂ ਮੁਸ਼ਟੰਡਿਆਂ ਨੂੰ, ਨਿੱਤ ਖਾਣੀਆਂ ਦੁੱਧ ਮਲਾਈਆਂ। ਹਾਲਾਂ ਸਾਹਿਬੋ ਅਗਰ ਦੌਲਤ ਦੀ ਮੁਨਸਿਫਾਨਾ ਤਕਸੀਮ ਕੀਤੀ ਜਾਏ तो जिमें हज़रत अल्लामा इकबाल ने कहा कि जिस खेत से दहकां को मुयसर ना हो रोज़ी, उस खेत के हर खोशाए गंदुम को जला दो। उठो मेरी दुनिया के गरीबों को जगा दो, काखे उमरा के दरो दीवार हिला दो। देखो ना, हारी मजारिया खेत मजदूर मेहनत करदा, सारा गला ਵੇਚ ਲੈਂਦਾ, ਜ਼ਮੀਨ ਦਾ ਮਾਲਕ ਤੇ ਆਪਣੇ ਘਰ ਲੈ ਜਾਂਦਾ। ਜਿਹਨੇ 6 ਮਹੀਨੇ ਰਾਖੀ ਕੀਤੀ, ਪਾਣੀ ਲਾਏ, ਸੀਆਂ ਲਾਈਆਂ, ਕਣਕ ਬੀਜੀ, ਖਾਦਾਂ ਪਾਈਆਂ, ਪੈਸਟੀਸਾਈਡਸ ਸਪਰੇ ਕੀਤੇ,
ਜਾਨ ਆਪਣੀ ਮਾਰ ਲਈ ਉਹਨੂੰ ਉਹੀ 2 4 5 10 ਮਣ ਦਾਣੇ ਜਿਹੜੇ ਮਾਲਕ ਦਿੰਦਾ ਉਹੀ ਉਹਦੇ ਹਿੱਸੇ ਆਉਂਦੇ ਨੇ। ਸੋ ਇਸ ਗੱਲ ਵੱਲ ਵੀ ਆਪਣੇ ਇਸ ਮਿਸਰੇ 'ਚ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਗੌਰ ਕਰਵਾਈਏ ਭਈ ਇਹ ਜਿਹੜੇ ਕਾਮੇ ਨੇ ਨਾ, ਇਹ ਭਾਵੇਂ ਸਾਰਾ ਦਿਨ ਡੰਗਰਾਂ ਦੇ ਮਗਰ ਖੱਜਲ ਹੁੰਦਾ ਤੇ ਡੰਗਰ ਹੋ ਗਏ ਆ, ਡੰਗਰ ਚਾਰ ਕੇ, ਲੇਕਿਨ ਅੱਛਾ ਖਾਣਾ ਪੀਣਾ, ਦੁੱਧ ਮਲਾਈਆਂ ਇਹਨੂੰ ਹਜ਼ਮ ਨਹੀਂ ਹੋ ਸਕਦੀਆਂ। ਇਹਨਾਂ ਲੋਕਾਂ ਨੂੰ ਨੀਵਾਂ ਹੀ ਰਹਿਣਾ ਚਾਹੀਦਾ। ਇਹਨਾਂ ਲੋਕਾਂ ਨੂੰ ਅੱਛਾ ਖਾਣਾ ਪੀਣਾ ਪਹਿਨਣਾ ਕਦੀ ਨਸੀਬ ਨਹੀਂ ਹੋਣਾ ਚਾਹੀਦਾ। ਇਹ ਜਿਹੜੇ ਕਾਮਾ ਕਲਾਸ ਹੁੰਦੇ ਨੇ। ਅੱਗੇ ਆਖਰੀ ਵਮਾ ਮਿਨ ਦਾਬਤਨ ਫਿਲ ਅਰਜ਼ੇ ਐਲਾ ਸਾਂਭ ਮੱਝੀ ਘਰ ਆਈਆਂ ਨੇ। ਇਹ ਚੌਥਾ ਜਿਹੜਾ ਮਿਸਰਾ ਹੈ ਇਹ ਰਾਂਝਾ ਪਰਤਾਵੇ ਦੇ ਵਿੱਚ ਪਹਿਲੇ 3 ਮਿਸਰੇ ਜਿਹੜੇ ਨੇ ਉਹ ਤੇ ਆਖਰੇ ਆ ਨਾ ਜੀ, ਮਾਰ ਚੂਚਕ ਸਿਆਲ, ਤੇ ਅੱਗੋਂ ਰਾਂਝਾ ਹੁਣ ਉਹਨੂੰ ਜਵਾਬ ਦਿੰਦਾ ਆਪਣੇ ਮਾਲਕ ਨੂੰ ਜਿਹਦੇ ਕੋਲ ਉਹ ਕੰਮ ਆਏ, ਉਹਨੂੰ ਆਖ ਰਿਹਾ ਕਿ ਵਮਾ ਮਿਨ ਦਾਬਤਨ ਫਿਲ ਅਰਜ਼ੇ ਐਲਾ ਸਾਂਭ ਮੱਝੀ ਘਰ ਆਈਆਂ ਨੇ। ਕਿ ਇਹ ਵੀ ਅੱਲਾਹ ਪਾਕ ਨੇ ਕੁਰਾਨ ਪਾਕ ਦੇ ਵਿੱਚ ਫਰਮਾਇਆ ਕਿ ਕੋਈ ਵੀ ਜਾਨਦਾਰ ਜਿਹੜਾ ਜ਼ਮੀਨ ਦੇ ਉੱਤੇ ਵੇ, ਉਹਦੇ ਰਿਜ਼ਕ ਦਾ ਮੈਂ ਜ਼ਿੰਮੇਦਾਰ ਹਾਂ, ਮੈਂ ਉਹਦਾ ਰਾਜ਼ਕ ਹਾਂ, ਉਹਨੂੰ ਰਿਜ਼ਕ ਮੈਂ ਦੇਣਾ ਹੈ, ਤੇ ਤੂੰ ਮੇਰਾ ਰਾਜ਼ਕ ਨਾ ਬਣ। ਰਾਂਝਾ ਪਿਆ ਆਖਦਾ ਮਾਰ ਚੂਚਕ ਨੂੰ, ਹੀਰ ਦੇ ਬਾਪ ਨੂੰ, ਕਿ ਰਿਜ਼ਕ ਤੇ ਹਰ ਜ਼ੀ ਰੂਹ, ਹਰ ਜਾਨਦਾਰ ਦਾ ਅੱਲਾਹ ਪਾਕ ਨੇ ਦੇਣਾ, ਰਾਜ਼ਕ ਉਹ ਹੈ, ਤੂੰ ਮੇਰਾ ਰਾਜ਼ਕ ਨਾ ਬਣ। ਐਲਾ ਸਾਂਭ ਮੱਝੀ ਘਰ ਆਈਆਂ ਨੇ। ਮੱਝਾਂ ਤੇਰੀਆਂ ਤੇਰੇ ਬੂਹੇ ਮੈਂ ਅਪੜਾ ਦਿੱਤੀਆਂ ਨਹੀਂ, ਆਪਣਾ ਮਾਲ ਡੰਗਰ ਗਿਣ ਲੈ ਤੇ ਸਾਂਭ ਲੈ। ਸਾਹਿਬੋ, ਹੀਰ ਕਹਾਣੀ ਇੱਕ ਰੋਮਾਨਵੀ, ਇੱਕ ਇਸ਼ਕੀਆ ਕਿੱਸਾ ਹੈ, ਇੱਕ ਰੋਮਾਨਵੀ ਦਾਸਤਾਨ ਹੈ, ਲੇਕਿਨ ਇਹਦੇ ਵਿੱਚ ਬਹੁਤ ਸਾਰੀ ਤਾਲੀਮ ਔਰ ਤਦਰੀਸ ਕੀਤੀ ਗਈ ਹੈ ਪੜ੍ਹਨ ਵਾਲਿਆਂ ਲਈ। ਐਵੇਂ ਤੇ ਪੀਰ ਵਾਰਿਸ ਸ਼ਾਹ ਸੈਯਦ ਨੂੰ ਪੰਜਾਬੀ ਅਦਬ ਦਾ ਹੋਮਰ ਤੇ ਫਿਰਦੌਸੀ ਤੇ ਸ਼ੇਕਸਪੀਅਰ ਤੇ ਜੌਨ ਕੀਟਸ ਨਹੀਂ ਨਾ ਆਖਿਆ ਜਾਂਦਾ। ਇੱਕ ਨਸ਼ਿਸਤ ਦੇ ਵਿੱਚ ਪੀਰ ਵਾਰਿਸ ਸ਼ਾਹ ਸੈਯਦ ਦੀ ਇਸ ਸਾਰੀ ਹੀਰ ਕਹਾਣੀ ਦੇ ਉੱਤੇ ਤਬਸਰਾ ਮੁਮਕਿਨ ਨਹੀਂ। ਥੋੜ੍ਹਾ ਥੋੜ੍ਹਾ ਤੁਹਾਡੇ ਹੁਕਮ ਦੇ ਉੱਤੇ ਅਸੀਂ ਆਪਣੇ ਮੁਖਤਲਿਫ ਵਲੌਗਸ ਦੇ ਵਿੱਚ ਤੁਹਾਡੇ ਹਜ਼ੂਰ ਪੇਸ਼ ਕਰਦੇ ਰਵਾਂਗੇ। ਅੱਜ ਚੂੰਕਿ ਸਾਡਾ ਵੇਲਾ ਮੁੱਕ ਗਿਆ ਹੈ ਤੇ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ